बड़ी गरीबां ते बड़े हथ रखते सरदे बंदे होंगे किराड़ियाँ बड़ा तरस करदियां पालदे है वो गरीबां नूं पालदे है यार जेड़ा कटो घोण पिया खड़ा है ना अल्लाह माफ दे वो जनाब तू धी पे उठैना पुत्र पे उठैना उन्हें को मंगे ना पैसे उन्हें आखना लै जा ब्याज सूद कोई नहीं लेंदे वो सानू ऐश करेंदे सारिਆਂ ਨੂੰ मेल ते गए उस जी सौदा तू चाया है ना तेन वो सौदा देना लै जा भावें जितना लै जा भाई रखो भाई रोजे रख नमाज पढ़ो रोजे रखो ऐलान होया उस दिन दे 2 घंटे साड़ियां बुढ़ियां ने मुँह चंगी आई उन्हें आख्या भैन अल्लाह का हुक्म उन्हें आख्या अल्लाह तुहानू पिछा हटा सी सी उन्हें वो हस उन्हें आख्या हुण हटा हुण तने कोई ना चंगे लम्मे कद दा है सोहने बंदे अल्लाह हुसन बड़ा दिता हुआ किराड़ा नू। अस्सलामुअलैकुम सत श्री अकाल नमस्ते जिਵੇਂ ਸਾਂਝਾ ਪੰਜਾਬ ਦੇ ਸ਼ੋਅ ਤਾਂਗ ਪੁਰਾਣੇ ਪਿੰਡ ਦੇ ਵਿੱਚ ਆਪ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਤੇ ਜਿਵੇਂ ਕਿ ਤੁਹਾਨੂੰ ਪਤਾ ਸੀ ਆਪ ਸਭ ਦੇ ਨਾਲ ਪੁਰਾਣੇ ਪਿੰਡਾਂ ਦੀਆਂ ਕਹਾਣੀਆਂ ਤੇ ਜਾਣਕਾਰੀ ਸਾਂਝੀ ਕਰਦੇ ਹਾਂ। ਉਸੇ ਹੀ ਲੜੀ ਦੇ ਵਿੱਚ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਪਾਕਪਤਨ ਦੇ ਪਿੰਡ ਰਾਮਪੁਰ। 1947 ਦੀ ਵੰਡ ਤੋਂ ਪਹਿਲਾਂ ਇਹ ਪਿੰਡ ਹਿੰਦੂ ਕਰਾੜਾਂ ਤੇ ਮੁਸਲਮਾਨਾਂ ਦਾ ਸਾਂਝਾ ਪਿੰਡ ਸੀ ਜੋ ਅੱਜ ਅਸੀਂ ਆਪ ਸਭ ਨੂੰ ਦਿਖਾਵਾਂਗੇ। ਤੇ ਇਹ ਪਿੰਡ ਜ਼ਿਲ੍ਹਾ ਪਾਕਪਤਨ ਤੋਂ 20 ਮੀਲ ਦੇ ਪੰਧ ਤੇ ਹੈ ਤੇ ਇਸ ਪਿੰਡ ਦੇ ਨਾਲ ਪਿੰਡ ਲੱਗਦੇ ਹਨ ਵੱਡੀ ਟਪਈ ਹਟੀਆਂ ਕਰਤਾਰਪੁਰ 55 SP 54 SP। 1947 ਦੀ ਵੰਡ ਤੋਂ ਪਹਿਲਾਂ ਇਸ ਪਿੰਡ ਵਿੱਚ ਸਕੂਲ ਨਹੀਂ ਸੀ ਪਰ ਹੁਣ ਇਸ ਪਿੰਡ ਦੇ ਵਿੱਚ 2 ਪ੍ਰਾਈਵੇਟ ਤੇ 1 ਗਵਰਨਮੈਂਟ ਸਕੂਲ ਹੈ ਤੇ ਗਵਰਨਮੈਂਟ ਸਕੂਲ ਦਾ ਨਾਮ ਹੈ ਗਵਰਨਮੈਂਟ ਪ੍ਰਾਇਮਰੀ ਸਕੂਲ ਰਾਮਪੁਰਾ ਪਾਕਪਤਨ। ਤੇ ਇਸ ਜਗ੍ਹਾ ਤੇ 1947 ਦੀ ਵੰਡ ਤੋਂ ਪਹਿਲਾਂ ਕੱਚੀ ਮਸੀਤ ਹੋਇਆ ਕਰਦੀ ਸੀ। ਇੰਨਾ ਸਮਾਂ ਗੁਜ਼ਰਨ ਤੋਂ ਬਾਅਦ ਕੋਈ ਹੋਰ ਨਿਸ਼ਾਨੀ ਤਾਂ ਨਹੀਂ ਰਹੀ ਪਿੰਡ ਵਿੱਚ ਪਰ ਇਸ ਜਗ੍ਹਾ ਤੇ ਸਾਰੇ ਕਰਾੜਾਂ ਦੇ ਘਰ ਹੁੰਦੇ ਸਨ। ਇਹ ਪੂਰਾ ਮੁਹੱਲਾ ਕਰਾੜਾਂ ਦਾ ਸੀ। अस्सलाम वालेकुम बाबा जी। वालेकुम सलाम। की हाल चाल है जी? शुक्र है जी। ठीक ठाक हो? नाम की बाबा जी अपना? अल्लाह इता अल्लाह इता ते वाले साहब दा? हाँ जी उनका नाम नूर मोहम्मद। नूर मोहम्मद। अच्छा बाबा जी 1947 ਦੀ ਵੰਡ ਤੋਂ ਪਹਿਲਾਂ ਹੀ ਇਸ ਪਿੰਡ ਦੇ ਰਹਿਣ ਵਾਲੇ ਜੀ ਕਿ ਤੁਸੀਂ ਵੀ ਮਾਈਗ੍ਰੇਟ ਹੋ ਕੇ ਆਏ? नहीं ਅਸੀਂ ਲੋਕਾਂ ਪੜ੍ਹਦੇ ਦੇ ਸਾਡੇ ਵੜਕੇ ਹੀ ਇੱਥੇ ਬੈਠੇ ਆ। ਅੱਛਾ ਤੇ ਇਹ ਆਪਣਾ ਪਿੰਡ ਬਾਬਾ ਜੀ ਕੱਚਾ ਸੀ ਕਿ ਪੱਕਾ ਹੀ ਸੀ ਸਾਰਾ ਪਹਿਲਾਂ? ਇਹ ਪਿੰਡ ਉਸ ਸਾਰਾ ਹੀ ਕੱਚਾ ਸਾਰਾ ਹੀ ਕੱਚਾ? ਸਾਰਾ ਹੀ ਕੱਚਾ। ਠੀਕ ਤੇ ਇਹ ਕਿਹੜੇ ਕਿਹੜੇ ਧਰਮ ਦੇ ਲੋਕ ਰਹਿੰਦੇ ਸੀ ਬਾਬਾ ਜੀ ਆਪਣੇ ਪਿੰਡ? ਹਾਂਜੀ ਕਿਹੜੇ ਕਿਹੜੇ ਧਰਮ ਦੇ ਲੋਕ ਰਹਿੰਦੇ ਸੀ ਆਪਣੇ ਪਿੰਡ ਵਿੱਚ? ਅੱਛਾ ਜੀ ਕਿਰਾੜ ਆ ਕਿਰਾੜ ਆ ਉਹਨਾਂ ਸਾਨੂੰ ਜ਼ਮੀਨਾਂ ਦਿੱਤੀਆਂ ਹੋਈਆਂ ਰਾਖੀ ਤੇ। ਅੱਛਾ ਅਸੀਂ ਰਾਖੀ ਕਰਦੇ ਆ ਸਾਰਾ ਪਿੰਡ ਕਿਰਾੜਾਂ ਦਾ। ਠੀਕ ਤੇ ਇਹ ਅਸੀਂ ਰਾਖੀ ਕਰਦੇ ਆ ਸਾਨੂੰ ਉਹ 9 ਕਿੱਲੇ ਪੱਠੇ ਦਿੰਦੇ ਆ ਖੂਹ ਤੇ ਠੱਗਿਆਂ ਨੂੰ। ਅੱਛਾ 9 ਕਿੱਲੇ 3 ਜਵਾਰ ਦਿੰਦੇ ਆ 3 ਸਾਗ ਤੇ 3 ਦਿੰਦੇ ਆ ਆਪਣਾ ਜਵੀ। ਠੀਕ 3 ਜਵੀ 3 ਸਾਗ ਤੇ 3 ਸਾਵਣੀ ਦਿੰਦੇ ਆ ਜਵਾਰ। 9 ਕਿੱਲੇ ਸਾਡੇ ਡੱਗਿਆਂ ਨੂੰ ਪੱਠੇ ਦਿੰਦੇ ਆ ਤੇ ਜਿਹੜੀ ਕਿਰਾੜੀਆਂ ਆਈਆਂ ਨਾ ਉੱਥੇ ਤੇ ਡੱਗਿਆਂ ਨੂੰ ਹੱਥ ਫੇਰਦੀਆਂ ਆਈਆਂ ਬਈ ਇਹ ਸਾਨੂੰ ਰੋਜ਼ ਹੀ ਖਵਾਈਂਦੇ ਨੇ ਸਾਡੇ ਪੁੱਤਰ ਤਾਂ 9 ਕਿੱਲੇ ਪੱਠੇ ਦਿੰਦੇ ਆ ਖੂਹ ਮਗਰੋਂ। ਅੱਛਾ ਤੇ 9 ਖੂਹ ਆ 9 ਖੂਹ ਆ ਜਿਹੜੀਆਂ ਬਿਜਲੀਆਂ 15 ਹੋਈਆਂ ਖੜੀਆਂ। ਸਹੀ ਤੇ ਬਾਬਾ ਕੀ ਨਾਮ ਕਿਸੇ ਖੂਹਾਂ ਦੇ? ਹਾਂਜੀ ਨਾਮ ਕਿਸੇ ਖੂਹਾਂ ਦੇ ਨਾਂ ਕੀ ਆਏ? ਇਹ ਜੀ ਇੱਕ ਤਾਂ ਆ ਬਰਨੇ ਵਾਲਾ ਇੱਕ ਆ ਹੁਕਮੇ ਵਾਲਾ ਇੱਕ ਆ ਪੋਈਆ ਜਿੰਦੇ ਵਿੱਚ ਖੂਆ ਨਾਲ ਤਰੇ ਹੋ ਗਏ ਤੇ ਇੱਕ ਆ ਮਾਛੀਆਂ ਵਾਲਾ 4 ਇੱਕ ਹੋ ਗਿਆ ਸੱਜਣਾ ਵਾਲਾ 5 ਤੇ ਇੱਕ ਹੋ ਗਿਆ ਆਏ ਯਾਰੀ ਵਾਲਾ ਆਮਾਂ ਦਾ ਯਾਰੀ ਵਾਲਾ ਤੇ ਹੁਕਮੇ ਵਾਲਾ। ਹਾਂ ਤੇ ਹੁਕਮੇ ਵਾਲਾ 5 6 ਤੇ ਉਦੋਂ 9 ਖੂਹ ਹੈ 9 ਖੂਹ ਹੈ ਜਿੱਥੇ ਬਿਜਲੀਆਂ ਮਤਲਬ 15 ਤੋਂ ਹੋਸੇ ਗਣੀਆਂ ਨਹੀਂ। ਬਾਬਾ ਜੀ ਨੰਬਰਦਾਰੀ ਕਿੰਦੇ ਕੋਲ ਸੀ? ਨੰਬਰਦਾਰੀ ਜੀ ਹੈ ਕਿਰਾੜਾਂ ਦੀ ਪਾਏ ਗਈ ਲੋੜ ਦੌੜ ਕਿਰਾੜਾਂ ਦੀ
ਲੋੜ ਦੌੜ ਪਿਆ 2 ਸਾਲ ਮੋ ਰਹੀ ਹੈ ਮੇਰੇ ਚਾਚੇ ਕੋਲ ਪ੍ਰਾਈਵੇਟ ਕਿਰਾਇਆ ਤਾਂ ਲੱਗ ਗਏ ਤੇ ਉਹ ਪ੍ਰਾਈਵੇਟ ਜਿਹੜਾ ਨਾ ਮੇਰੇ ਚਾਚੇ ਕੋਲ ਰਹੀ ਹੈ 2 ਸਾਲ ਮੁੜ ਸਾਡੇ ਕੋਲ ਜ਼ਮੀਨ ਕਾਹੀ ਨਹੀਂ ਆਈ ਤੇ ਮੇਰੇ ਚਾਚੇ ਨੂੰ ਪਤਾ ਲੱਗਿਆ ਵੀ ਮੈਨੂੰ ਲੰਬੜਦਾਰੀ ਨਹੀਂ ਦੇਣੀ ਇਸ ਮੋੜ ਆ ਕੂਰੀਆਂ ਚ ਦਿੱਤੀ ਅਲਾ ਬਾਸ਼ਕਰ ਆ ਜਿਹੜਾ ਹੈ ਨਹੀਂ ਆ ਪਾਰ ਖੂਹ ਹਾਂਜੀ ਹਾਂਜੀ ਆ ਪਾ ਡੇਰਾ ਜਿੰਨਾ ਇਹ ਚਾਚੇ ਮੇਰੇ ਮੁਰਜਾ ਉੱਥੇ ਉਹਨੂੰ ਪਾਕ ਪਤਨ ਘਰੇ ਜਾ ਉਸ ਆਖਿਆ ਵੀ ਲੰਬੜਦਾਰੀ ਲੈ ਲੈ ਬੱਟੀ ਲੈਂਦੇ ਨਹੀਂ ਉਹ ਮੁੜ ਇਹ ਕੂਰੀਆਂ ਕੋਲ 11 ਮੁਰੱਬੇ ਇਸ ਮੁੜ ਲੰਬੜਦਾਰੀ ਕੂਰੀਆਂ ਕੋਲ ਜਿਹੜੀ ਅਜੇ ਲੱਗੀ ਹੁੰਦੀ ਠੀਕ ਤੇ ਬਾਬਾ ਜੀ ਕੋਈ ਨਾਮ ਯਾਦ ਹੈਗਾ ਉਹ ਕਰਾਰਦਾਰੀ ਦੀ ਕੋਈ ਨੰਬਰਦਾਰੀ ਸੀ ਨਹੀਂ ਜੀ ਉਹ ਨਹੀਂ ਉਹ ਤਾਂ ਮੁੜਗਾ ਲੱਗ ਗਿਆ ਸਹੀ ਨਹੀਂ ਉਹਦਾ ਨਹੀਂ ਉਸੇ ਮੈਂ ਐਡਾ ਮੁਸਲਮਾਨਾਂ ਦੀ ਮਸਜਿਦ ਹੈਗੀ ਸੀ ਉਸ ਟਾਈਮ ਤੇ ਕੋਈ ਪੁਰਾਣੀ ਪਿੰਡ ਵਿੱਚ ਸੀਟ ਮਸਜਿਦ ਹਾਂ ਹਾਈ ਕੱਚੀ ਹੈ ਕੱਚੀ ਹੈ ਤੇ ਉਹਨਾਂ ਨੇ ਕੋਈ ਆਪਦੀ ਵੀ ਬਣਾਈ ਹੋਈ ਸੀ ਇਬਾਦਤ ਇਹ ਜੀ ਬੱਠਾ ਕਿਰਾੜਾਂ ਦਾ ਪੱਕਾ ਅੱਛਾ ਪੱਕਾ ਖੜਾ ਬੜਾ ਬੱਠਾ ਲੰਮਾ ਚੌੜਾ ਉਹ ਜੀ ਅੱਲਾ ਨੂੰ ਪਿਆਰੇ ਹੋਏ ਤੇ ਅਸੀਂ ਮਗਰੂ ਜਿਹੜਾ ਨਾ ਅਸੀਂ ਇੱਟਾਂ ਸਿਰ ਤੇ ਉਸੇ ਮੰਮੀ ਡੋਈਆਂ ਉਸ ਇਹ ਇੱਟਾਂ ਡੋ ਤੇ ਅਸੀਂ ਮਸਜਿਦ ਮਜ਼ਬੂਲੀ ਜਿਹੜਾ ਨਾ ਐ ਪੂਰੀ ਜੀ ਬਣੀ ਹੈ ਮੁਨਕਰਾਂ ਨੂੰ ਡਰਦੇ ਹੋਏ ਬਈ ਆਏ ਤੇ ਬੱਠਾ ਉਹਨਾਂ ਹਕੂਮਤ ਦਾ ਤੇ ਹਕੂਮਤ ਮਤੇ ਕੱਲ੍ਹ ਨੂੰ ਸਾਨੂੰ ਕੋਈ ਖਰਾਬ ਨਾ ਕਰੇ ਉਹ ਅਸੀਂ ਬਾਬਾ ਕੋਈ ਚੌਂਕ ਗਾਰਡਨਾਂ ਦੀ ਅਸੀਂ ਮਸਜਿਦ ਬਣਾਈ ਹੈ ਉਹ ਜਿਹੜੀ ਹੁਣ ਸ਼ਹੀਦ ਕਰਤੇ ਤੇ ਅਸੀਂ ਹੁਣ ਚੰਗੀ ਬਣਾਈ ਤੇ ਕੋਈ ਸਕੂਲ ਹੈਗਾ ਸੀ ਬਾਬਾ ਜੀ ਇੱਥੇ ਸਕੂਲ ਇੱਥੋਂ ਬਾਹਰ ਬੈਠਦੇ ਆ ਮੇਲ ਲੈਣ ਤੇ ਲੜਦਿਆਂ ਵੀ ਜਾਣਾ ਤੇ ਜਾਣਾ ਉੱਥੇ ਬਾਹਰ ਜਾ ਚੜ੍ਹ ਕੇ ਪੜ੍ਹਦੇ ਆ ਕੋਈ ਸਕੂਲ ਨਹੀਂ ਆ ਤੇ ਇਹ ਨਾਲ ਕਿਹੜੇ ਪਿੰਡ ਲੱਗਦੇ ਬਾਬਾ ਜੀ ਆਪਣੇ ਪਿੰਡ ਇਹਦੇ ਨਾਲ ਜੀ ਰਖਾਈਆਂ 69 ਅਸੀਂ ਇੱਥਾ ਪਰ ਅੱਛਾ ਇਹ ਜਾਂਦੀ ਬੜੀ ਲੰਮੀ ਅੱਧਾ ਰਕਬਾ અહીં ਪਿਆ ਅੱਧਾ અહીં ਪਿਆ ਸਹੀ ਉਦੋਂ ਗੁਰੀ ਸੁਸਲਾਂ ਦੀ ਉਦੋਂ ਆ ਨਾਲਾ ਉਦੋਂ ਆ ਪਤਾਸਾ ਤੇ ਇਹ ਇੱਥੇ ਹੋਰ ਕੋਈ ਨਹੀਂ ਆ 55 ਚੌਂਕ ਤੋਂ ਕੋਈ ਨਹੀਂ ਅੱਛਾ ਬਾਦੀ ਬੂਦੀ ਕਾਇ ਜੀ ਤੇ ਬਾਬਾ ਜਿਹੜੇ ਆ ਪਿੰਡ ਸੀ ਇਹ ਵੀ ਸਾਰੇ ਉਹਨਾਂ ਦੇ ਕਰਾੜਾ ਸੀ ਕਿ ਮੁਸਲਮਾਨਾਂ ਦੇ ਸੀ ਨਹੀਂ ਗਣਾ ਇੱਥੇ ਆ ਕਿਰਾੜ ਇੱਥੇ ਆ ਮਲਕੇ ਦੇ ਵੀ ਆਏ ਉਹ ਜਿਹੜੇ ਮਲਕੇ ਚ ਆ ਨਾ ਉਹ 20 ਵਰਾੜਾ ਹੈ ਤੇ ਇਹ ਜਿਹੜੇ ਕਿਰਾੜ ਆ ਨਾ ਅਸੀਂ ਤਾਂ ਕਿਰਾੜਾਂ ਦੇ ਹਿਸਾਬ ਨੂੰ ਵੀ ਅੱਪੜ ਜਾਈਆ ਨਾ ਸਾਡੇ ਮਾਂ ਬੜੀ ਸੁਖੀ ਰਹੇ ਸਹੀ ਉਹ ਜਨਾਬ ਤੂੰ ਧੀ ਪੇ ਉਠਾਈਨਾ ਪੁੱਤ ਪੇ ਉਠਾਈਨਾ ਉਹਨਾਂ ਕੋਲ ਆ ਮੰਗੇ ਨੇ ਪੈਸੇ ਹਾਂਜੀ ਉਹਨਾਂ ਆਖਣਾ ਲੈ ਜਾ ਵਿਆਜ ਸੂਦ ਕੋਈ ਨਹੀਂ ਲੈਂਦੇ ਆ ਮੋੜ ਜਿਹੜੇ ਜਿਨ੍ਹਾਂ ਬੋਏ ਦਿਗਾਣੇ ਗਾਟ ਸਾਥ ਆਂਦੇ ਕਮਰੇ ਆ ਬੋਏ ਗੱਲ ਹੈ ਕਿਉਂ ਨਹੀਂ ਗਲਣਾ ਉਹ ਸਾਨੂੰ ਐਸ਼ ਕਰਾਂਦੇ ਆ ਅੱਛਾ ਤੇ ਬਸ ਉਹ ਸਾਡੇ ਹੱਥੀ ਨੇ ਵੀ ਬੰਦੇ ਹੁੰਦੇ ਉਹ ਤਾਂ ਆ ਹੁਣ ਜ਼ਾਲਿਮ ਜਿਹੜੇ ਉਠੀਜੇ ਖੜੇ ਨੇ ਇਹ ਤਾਂ ਜ਼ਾਲਿਮ ਕਾ ਸਹੀ ਕੋਈ ਨਹੀਂ ਛੱਡਦੇ ਪਏ ਇਹ ਜ਼ਾਲਿਮ ਹੈ ਸਾਰੇ ਜ਼ਾਲਿਮ ਤੇ ਬਾਬਾ ਜੀ ਜਿਹੜੇ ਪਰਾਂ ਜਿਹੜੇ ਪਰਲੇ ਪਿੰਡ ਸੀ ਜਿਹੜੇ ਡੀ ਤੁਸੀਂ ਦੱਸਦੇ ਪਏ ਜੇ 69 ਮੈਂ ਕਿਹਾ ਜਿਹੜੇ ਨਾਲ ਜਿਹੜੇ ਪਿੰਡ ਲੱਗਦੇ ਨੇ ਇਹ ਮੁਸਲਮਾਨਾਂ ਦੇ ਸੀ ਕਿ ਇਹ ਵੀ ਰਲਵੇਂ ਸੀ ਇਹਨਾਂ ਦੇ ਵਿੱਚ ਕਿਰਾੜ ਕੋਈ ਨਹੀਂ ਹੈ ਅੱਛਾ ਇਹ ਮੁਸਲਮਾਨਾਂ ਦੇ ਹੈ ਮੁਸਲਮਾਨਾਂ ਹਾਂ ਇਹ ਸਾਡਾ ਰਾਮਪੁਰਾ ਕਿਰਾੜਾਂ ਦਾ ਹਾਂ ਇਹ ਰਾਮਪੁਰਾ ਸ਼ੁਰੂ ਤੋਂ ਇਹੀ ਨਾਮ ਚੱਲਦਾ ਇਹ ਮੋੜ ਮਾਝਾ ਰਾਏ ਅੱਛਾ ਇਹ ਸਾਰੇ ਮਾਝਾ ਜਿਹੜਾ ਕੂਰੀਆ ਉਹ ਵੀ ਮਾਝੋ ਰਹਾ ਜਿਹੜੇ ਬੱਟੀ ਨੇ ਵੀ ਮਾਝਾ ਰਾਏ ਇੱਕ ਸਾਡੇ ਪੜਦਾਦੇ ਦਾ 20 ਕਿੱਲੇ ਮੁੱਲ ਲਈ ਹੈ ਕਿਰਾੜਾਂ ਤੋਂ ਉਹ ਤੋਂ ਲੋੜ ਦੌੜ ਪਾਏ ਗਈ ਸ਼ੂਫਾ ਉਹਦਾ ਚੱਲਦਾ ਪਿਆ ਲੋੜ ਦੌੜ ਪਿਆ ਲੱਗ ਗਿਆ ਗਾ ਉਹ ਸਾਡੇ ਕੋਲ ਵੀ ਆਈ ਦੂ ਸਾਰੀ ਮਾਜਰਾਂ ਦੀ ਹੈ ਉਹ ਮੋੜ ਇਹ ਮਾਜਰਾਂ ਨੂੰ ਪਵਣਾ ਨਾ ਰਕਬਾ ਸਾਰਾ ਇਹ ਜੀ ਰਕਬਾ ਸਾਰਾ ਹੀ ਜਿਹੜਾ ਨਾ ਮਾਜਰਾਂ ਨੂੰ ਪਿਆ ਇੱਕ ਸਾਡੀ 20 ਕਿੱਲੇ ਹੈ ਬਾਬਾ ਜੀ ਸ਼ੁਰੂ ਤੋਂ ਹੀ ਨਾਮ ਰਾਮਪੁਰਾ ਹਾਂ ਇਹ ਰਾਮਪੁਰਾ ਸ਼ੁਰੂ ਤੋਂ ਮੁੜ ਕਿਰਾੜ ਹੀ ਹੋਇਆ ਹੈ ਇਹ ਬਾਬਾ ਜੀ ਇਹਨਾਂ ਦਾ ਰਹਿਣ ਸਹਿਣ ਕੈਸਾ ਸੀ ਮੁਸਲਮਾਨਾਂ ਦੇ ਨਾਲ ਵੰਡ ਤੋਂ ਪਹਿਲੇ ਇਹ ਕਿਰਾੜਾਂ ਦਾ ਆਹੋ ਕਿਰਾੜਾਂ ਦਾ ਇਹ ਵੀ ਜਿਹੜੀ ਰਕਬਾ ਤਾਂ ਸਾਰਾ ਕਿਰਾੜਾਂ ਦਾ ਇਹ ਜੀ ਹਾਂ 35 ਮੁਰੱਬੇ ਇਹ ਸਾਰੇ ਕਿਰਾੜ ਹੈ ਤਾਂ ਇਹ ਹੁਣ ਸਾਡਾ ਜਿਹੜਾ ਪਿੰਡ ਅੱਗੇ ਆ ਨਾ ਕਿਰਾੜਾਂ ਦੇ ਹਿਸਾਬ 6 ਕਿੱਲੇ ਠੀਕ ਹੁਣ ਇਤਨੀ ਪਦਾਇਸ਼ ਵਧੀਏ ਹੁਣ ਹੋ ਗਈ ਹੈ 12 ਕਿੱਲੇ ਠੀਕ ਡਬਲ ਹੋ ਗਿਆ ਗਿਆ ਅੱਛਾ ਉਹਨਾਂ ਦਾ ਇਹ ਤਰੀਕਾ ਹੈ ਵੀ ਬੜੀ ਗਰੀਬਾਂ ਤੇ ਬੜੇ ਹੱਥ ਰੱਖਦੇ ਆ ਸਰਦੇ ਬੰਦੇ ਹੁੰਦੇ ਆ ਕਿਰਾੜੀਆਂ ਬੜਾ ਤਰਸ ਕਰਦੀਆਂ ਆਈਆਂ ਤੇ ਉਹ ਪਾਲਦੇ ਆ ਉਹ ਗਰੀਬਾਂ ਨੂੰ ਪਾਲਦੇ ਆ
ਇਹ ਜਿਹੜਾ ਕਟੋ ਹੁਣ ਪਿਆ ਖੜਾ ਹੈ ਨਾ, ਇਹ ਤਾਂ ਅੱਲਾ ਮਾਫ ਦੇ। ਇਹ ਅਗਲੇ ਅਜੇ ਉਹ ਖੜੇ ਹੁੰਦੇ ਨੇ 2 ਸਾਲਾਂ ਦੇ ਮਗਰੋਂ ਆਂਦੇ ਹੋਰ ਗਏ। ਕਦੇ 3 ਲੱਖ ਕਿੱਲੇ ਦਾ ਹੋਇਆ ਖੜਾਂਦਾ, ਕਦੇ 4 ਲੱਖ ਹੋਇਆ ਖੜਾਂਦਾ। ਤੇ ਬਾਬਾ ਜੀ ਜਦੋਂ ਐਲਾਨ ਹੋਇਆ ਵੀ ਪਾਕਿਸਤਾਨ ਤੇ ਹਿੰਦੁਸਤਾਨ ਬਣ ਗਿਆ ਤੇ ਇੱਥੇ ਕੋਈ ਲੜਾਈ ਝਗੜਾ ਹੋਇਆ ਕਿ ਉਵੇਂ ਚੱਲ ਗਏ ਖੈਰੀ ਸਲਾਮਤੀ? ਇਹ ਜੀ ਜਿਸ ਐਲਾਨ ਹੋਇਆ ਉਸ ਮੈਂ ਵੱਡਾ ਸਾਰਾ ਅੱਛਾ ਐਲਾਨ ਹੋਇਆ ਉਸ ਦਿਨ ਦੇ 2 ਦਾ ਟਾਈਮ ਹੈ, ਠੀਕ ਐਲਾਨ ਹੋ ਗਿਆ। ਜਿਸ ਐਲਾਨ ਹੋਇਆ ਨਾ ਤੇ ਜਿਹੜਾ ਕਿਰਾੜ ਆ ਨਾ ਕੋਈ ਸਖਤ ਐਲਾਨ ਆ, ਇੰਨਾ ਮੱਡੀ ਮੂੜਾ ਵੱਧਦਾ ਹੈ ਕਿਰਾੜਾਂ ਸਹੀ। ਤੇ ਜਿਹੜੇ ਆ ਨੇ ਜਿਆ ਜੰਤ ਇਹ ਉਸ ਸਾਡੇ ਪਿੰਡ ਦੇ ਵਿੱਚ ਸਿੱਧੀ ਰਾਹ ਹੁੰਦਾ ਹੈ, ਸੜਕ ਨਹੀਂ ਹੈ ਬਸ ਡੰਡੀ ਹੈ, ਠੀਕ ਇਹ ਸਿੱਧੀ ਜਾ ਚੜ੍ਹਦੀ ਹੈ ਢਾਰੀਆਂ ਨੂੰ ਔਰ ਰਖਾਈਆਂ ਵਾਲੇ ਚੌਂਕ ਕੋਲ, ਉੱਥੋਂ ਜਾ ਸੀ ਚੱਡਾ ਰਾਹ ਰੂ ਕੋਈ ਨਹੀਂ ਆ। ਠੀਕ ਇਹਨਾਂ ਜੀ ਪੇਸ਼ ਲਾਉਂ ਕਿਰਾੜਾਂ ਬਾਲੀ ਬੱਚੇ ਨੂੰ ਤੇ ਹਰ ਸ਼ੈ ਤੋੜ ਦਿੱਤੀ। ਸਹੀ ਉਸ ਡੰਡੀ ਤੇ ਵੀ ਤੁਸੀਂ ਚੱਲੋ। ਜੇ ਰਾਤੋਂ ਰਾਤ ਕੋਈ ਅਮਨ ਹੋ ਗਿਆ, ਦੇ ਵੀ ਅਜੇ 4 ਘੰਟੇ ਹੈ ਜੇ ਅਮਨ ਹੋ ਗਿਆ, ਅਸੀਂ ਤੁਹਾਡੇ ਕੋਲ ਸਾਏ ਵੱਡੇ ਬਈ ਅਸੀਂ ਆ ਸਾਏ ਵੱਡੇ ਠੀਕ ਤੁਹਾਨੂੰ ਪਹੁੰਚ ਪੁਛਾਂ। ਉਹਨਾਂ ਜੀ 3 ਸਰਕਲ ਥੱਲੇ ਕਿਰਾੜਾ ਅੱਛਾ ਜੀ ਆ ਜਾਂ ਸਾਰੇ ਘਰਾਂ ਦੀ ਟੁਰ ਗਈ, ਸਹੀ ਵੀ ਕੋਈ ਲੜਾਈ ਝਗੜਾ ਨਹੀਂ? ਇੱਕ ਵੀ ਨਹੀਂ, ਸਿਰਫ 3 ਰਹਿ ਗਏ। ਸਾਈਕਲ ਆਂਦੇ ਨਵੇਂ ਹੀ ਨੇ, ਸਹੀ ਚੰਗੇ ਲੰਮੇ ਕੱਦ ਦਾ ਹੈ, ਸੋਹਣੇ ਬੰਦੇ, ਅੱਲਾ ਹੁਸਨ ਬੜਾ ਦਿੱਤਾ ਹੋਇਆ ਕਿਰਾੜਾ ਨੂੰ। ਇਹ ਬਾਬਾ ਜੀ ਸਮਾਨ ਸਮੂਨ ਲੈ ਗਿਆ ਸੀ ਆਪਣਾ ਕੋਈ ਨਹੀਂ? ਹਾਂਜੀ ਸਮਾਨ ਉਹ ਤੈਨੂੰ ਦੱਸਣਾ, ਹਾਂਜੀ ਇਹ ਜੀ ਦੋਵੇਂ ਇੱਕ ਵਿਹੜੇ ਚੋਂ ਨਿਕਲੇ ਨੇ ਠੀਕ ਤੇ ਇੱਕ ਹੀ ਚੁ ਕੱਢਿਆ ਇਹਨੇ ਵੱਡੇ ਕਿਆ ਮੋਨ ਹੋਣਾ। ਠੀਕ ਉਹਨਾਂ ਕੇ ਆ ਜਾਓ ਚਲੀਏ ਅਮਨ ਉਮਨ ਕੋਈ ਨਹੀਂ। ਉਹਨਾਂ ਚ ਮਾਰੇ ਜਿੰਦਰੇ ਸਾਰੇ ਜਿਤਨੇ ਕਦੇ ਆ ਕੋਈ ਫਸ ਲਈਆਂ ਨੇ ਨਾ ਜਿੰਦਰੇ ਮਾਰਤੇ ਤੇ ਸਾਨੂੰ ਬੁਲਾ ਸਾਡੀਆਂ ਬੁੱਢੀਆਂ ਨੇ ਉਹਨੂੰ ਚੰਗੀ ਆਏ। ਉਹਨਾਂ ਆਖਿਆ ਭੈਣ ਅੱਲਾ ਦਾ ਹੁਕਮ, ਉਹਨਾਂ ਆਖਿਆ ਅੱਲਾ ਤੁਹਾਨੂੰ ਪਿਛਾਂ ਹਟਾ ਸੀ ਉਹ ਸੀ। ਉਹਨਾਂ ਉਹ ਹੱਸ ਪਏ, ਉਹਨਾਂ ਆਖਿਆ ਹੁਣ ਹਟੋ ਹਟਾਉਣ ਤਨੇ ਕੋਈ ਨਾ ਬਸ ਬਸ ਉਸ ਤੋਂ ਪਿੱਛੇ ਹਾਂ ਸਾਰਿਆਂ ਨੂੰ ਮਿਲ ਕੇ ਗਏ ਨੇ ਵੀ? ਸਾਰਿਆਂ ਨੂੰ ਮਿਲ ਤੇ ਗਏ। ਸਹੀ ਹਾਂ ਬੜੇ ਅੱਛੇ ਬੰਦੇ ਆ ਹੁਣ ਘਟੋ ਕੋ ਨਹੀਂ ਹੁਣ। ਬਾਬਾ ਜੀ ਵੰਡ ਤੋਂ ਬਾਅਦ ਕੋਈ ਆਇਆ ਪਿੰਡ ਵੇਖਣ ਉਹਨਾਂ ਚੋਂ? ਹਾਂਜੀ ਵੰਡ ਤੋਂ ਬਾਅਦ ਕੋਈ ਪਿੰਡ ਵੇਖਣ ਆਇਆ ਉਹਨਾਂ ਚੋਂ? ਉਹਨਾਂ ਚ ਜੀ ਜਿਹੜੀ ਆ ਇਹਨੇ ਡਪਈ ਹਾਂਜੀ ਇੱਥੇ ਆ ਚੌਧਰੀ ਚਾਂਦੀ, ਹਾਂਜੀ ਇਹਦਾ ਇਹ ਡਪਈ ਦਾ ਰਕਬਾ ਬੜਾ ਹੈ, ਬੜਾ ਰਕਬਾ ਹੈ। ਠੀਕ ਹੋਰ ਵੀ ਇਹਦੇ 1-2 ਪਿੰਡ ਹੈ ਇਹ ਚੌਧਰੀ ਚਾਂਦੀ ਦੇ। ਠੀਕ ਉਹ ਜਿਸ ਲੱਗ ਗਿਆ ਉਹ ਵੀ ਅਗਾਂ ਚੌਧਰੀ ਚਾਂਦੀ। ਉਹਦਾ ਜੀ ਪੁੱਤਰ ਉਹ ਵਿਚਾਰਾ ਸਾਡੇ ਕੋਲ ਆਇਆ ਹੈ, ਕੋਈ ਇਸ ਗੱਲ ਨੂੰ 6-7 ਸਾਲ ਹੋ ਗਏ। ਠੀਕ ਉਹ ਚੌਧਰੀ ਚਾਂਦੀ ਦਾ ਉਹ ਛੂਰ ਦੀ ਕਰਨੀ ਆਈ ਸ਼ਾਦੀ ਤੇ ਉਹ ਇੱਥੇ ਆਇਆ ਡਪਈ। ਉਹ ਚੌਧਰੀ ਚਾਂਦੀ ਦੀ ਜਿਹੜੀ ਹੈ ਨਾ ਮਕਾਨ ਸ਼ਕਾਨ ਹਾਂਜੀ ਹਲੇ ਵੀ ਖੜਾ ਹੁੰਦੀ ਹੈ? ਹਾਂ ਉੱਥੇ ਉਸ ਪੁੱਛਿਆ ਦੱਸਿਆ ਵੀ ਕੌਣ ਹੈ ਨਾ ਇਹ ਉਹ 1-2 ਦੇ ਪਿਓ ਦੇ ਸੱਜਣ ਨਿਕਲ ਪਏ। ਅੱਛਾ ਉਹਨਾਂ ਨੂੰ ਮਿਲਿਆ ਮੁੜਿਆ ਮੋਜੀ ਇੱਥੇ ਇੱਕ ਸਾਡੇ ਰਾਮਪੁਰੇ ਦੇ ਵਿੱਚ ਆ, ਉਹਨੂੰ ਆ ਮਿਲਿਆ। ਉਸ ਆਖਿਆ ਵੀ ਮੈਂ ਤੁਹਾਡੇ ਮਨ ਕਾਟ ਗੱਲ ਸਾਂ ਅੱਛਾ ਤੇ ਤੁਸੀਂ ਮੇਰੇ ਕੋਲ ਜਿਹੜਾ ਮੈਂ ਬਾਰਡਰ ਤੋਂ ਤੁਹਾਨੂੰ ਲੈ ਲਈ ਸਾਂ ਤੇ ਆਮਣਾ ਨੇ ਅਰੂ ਮਰੂ। ਦੂਈ ਗੱਲ ਉਸ ਇਹ ਕੀਤੀ, ਉਸ ਆਖਿਆ ਤੁਸੀਂ ਆਖੋ ਨਾ ਵੀ ਚੌਧਰੀ ਚਾਂਦੀ ਮਤਲਬ 2 ਪਿੰਡਾਂ ਦਾ ਮਾਲਕ ਹੀ ਯਾਤਰਾ ਹੁੰਦਾ। ਉਹ ਗੱਲ ਕਾਈ ਨੇ 100 ਕਿੱਲਾ ਸਿਰੇ ਹੱਥੀ ਆਇਆ ਅੱਛਾ ਤੇ ਹੈ ਉਹ ਵੀ ਗੈਰ ਆਬਾਦ ਤੇ ਮੇਰੀ ਕੱਖਾਂ ਦੀ ਜੁੱਗੀ ਨੇ ਉੱਥੇ ਆਇਆ ਮੈਨੂੰ ਝਾਗਾ ਨਾ ਕਰਿਆ। ਸਹੀ ਸਿਰੇ ਮੈਂ ਤਾਂ ਦੀਦ ਦੀ ਪਰ ਤੁਹਾਨੂੰ ਸੱਦਿਆ ਹੋ ਰਿਹਾ ਨਾ ਆਖਿਆ ਵੀ ਚੌਧਰੀ ਚਾਂਦੀ ਇਹ ਵੀ ਹੀ ਹੋਏ। ਉਹਦਾ ਕਿ ਮੇਰੇ ਕੱਖਾਂ ਦੀ ਜੁੱਗੀ ਨੇ ਸਹੀ ਉਹ ਮੋ ਰਾਤ 2 ਇੱਥੇ ਰਾਤਾਂ ਵੀ ਰਹਿੰਦਾ ਹੈ। ਅੱਗੇ ਵੀ ਆਉਂਦਾ 2-4 ਸਾਲਾਂ ਪਿੱਛੋਂ ਉਹ ਆਉਂਦਾ ਇਹ ਤੇ ਭਾਈ ਚੌਧਰੀ ਚਾਂਦੀ ਦਾ ਪੁੱਤਰ। ਠੀਕ ਤੇ ਆਪਣੇ ਪਿੰਡ ਜਿੱਥੇ ਮਤਲਬ ਉਹੀ ਆਇਆ ਨਹੀਂ ਪਿੰਡ ਦਾ ਆਪਣੇ ਕੋਈ? ਪਿੰਡ ਦੇ ਵਿੱਚ ਉਹ ਆਇਆ ਹੈ, ਰੋਟੀ ਵੀ ਖਾਧੀ ਸੂ ਅੱਛਾ ਤੇ ਉਹ ਉਸ ਆਖਿਆ ਵੀ ਤੂੰ ਮੈਂ ਕਾਟ ਗੱਲ ਸਾਂ ਤੇ ਤੂੰ ਆਵੀਂ। ਇਹ ਮਸਾਡੇ ਵਾਲਾ ਨਹੀਂ ਗਿਆ ਤੇ ਚੌਧਰੀ ਚਾਂਦੀ ਦੇ ਉੱਥੇ ਜਿਹੜੇ ਨਾ ਆਪਣਾ ਭਈਆ ਲੈ ਗਏ? ਜਿਹੜੇ ਪਈਆ 2-3 ਗਏ
ਠੀਕ ਤੇ ਇੱਕ ਦੋ ਹੋਰ ਗਏ ਨੇ ਇੱਥੋਂ ਸਿਕੰਦਰ ਚੌਂਕ ਤੇ ਅੱਗੇ ਹੈ, ਇੱਕ ਇੱਥੋਂ ਗਿਆ ਜੀ ਆਪਣੇ ਪਤਾਸੇ ਚੋਂ, ਇੱਥੋਂ 4-5 ਗਏ, ਸਾਡੇ ਵਾਲਾ ਨਹੀਂ ਗਿਆ। ਬਾਈ ਨੰਬਰਦਾਰੀ ਵੀ ਕਰਾੜ ਕੋਲ ਹੀ ਸੀ। ਹਾਂ ਲੰਬਰਦਾਰੀ ਖਿਰਾੜਾ ਕੋਲ ਹੈ। ਪਿੰਡ ਦੇ ਫੈਸਲੇ ਫੂਸਲੇ ਫਿਰ ਸਹੀ ਕਰਦਾ ਸੀ ਮਾੜਿਆਂ ਘਰਾਂ ਨਾਲ ਵੀ। ਬੜਾ ਸਹੀ ਸੁਣ, ਉੱਥੇ ਉਸੇ ਬੇਇਨਸਾਫ ਹੁੰਦੇ ਹੀ ਨਹੀਂ ਹੈ, ਹੱਕ ਦੀ ਹੋਣੀ। ਹੁਣ ਤਾਂ ਆਪਾਂ ਤਾਂ ਹਨਕ ਕਰਨੇ ਆ, ਹਨਕ ਦੀ ਹੁੰਦੀ ਨਹੀਂ ਹੈ। ਉਹ ਮਲਕੇ 'ਚ ਆ ਰਕਬਾ ਹੁੰਦਾ, ਇੱਥੇ ਆ ਤੇ ਮਲਕੇ ਵੀ ਆ, ਅੱਛਾ ਉਹ ਮੁੜ ਫੈਸਲੇ ਇਹ ਆ ਕਰਦਾ, ਉੱਥੇ ਵੀ ਕਰਦਾ ਇੱਥੇ ਵੀ ਕਰਦਾ। ਸਹੀ, ਮਤਲਬ ਕਿ ਗਰੀਬ ਨੂੰ ਉਹਦਾ ਹੱਕ ਮਿਲਦਾ ਸੀ ਜੋ। ਨਾ ਗਰੀਬ ਦੀ ਬੜੀ ਕੁਝ 9 ਕਿੱਲੇ ਪੱਠੇ ਯਾਰ ਕੋਈ ਥੋੜੇ ਨਹੀਂ, 3 ਉਹ ਐਵੇਂ 'ਚ ਦਿੰਦੇ ਆ। ਬਿਲਕੁਲ ਨਾਲੇ ਪੱਠੇ ਆਂਦੇ ਆ ਵੀ ਖਾਡੇ ਨਾ ਗੱਡੇ ਕਰੋ, ਜਿੱਥੇ ਗੋਇਆ ਫੋਸੀ ਹੋਵੇ ਵੀ ਚੰਗੇ ਹੋਵੇ, ਸਾਡੇ ਪੁੱਤਰਾਂ ਨੂੰ ਭੁੱਖਾ ਨਾ ਮਾਰੋ। ਉਹ ਦਾਦਾ ਸੱਦਿਆ ਪੁੱਤਰ ਅੱਛਾ ਬਈ ਇਹ ਸਾਨੂੰ ਕਮਾਈ ਖਵਾ ਤੇ ਕਰ ਤੇ ਖਵਾਉਂਦੇ ਠੀਕ। ਆ, ਸਾਡੇ ਕੋਲ ਤਾਂ ਹੁਣ ਤੇ ਹੀ ਰਹੀ ਹੈ। ਤੇ ਬਾਬਾ ਜੀ ਇਹਨਾਂ ਦੇ ਘਰ ਪਿੰਡ 'ਚ ਕੱਚੇ ਸੀਗੇ ਪੱਕੇ ਕਰਾੜਾਂ ਦੇ? ਕਿਰਾੜਾਂ ਦੇ ਉਹ ਸਿਰ ਪੱਕੇ ਹੈ, ਕਿਨਾ ਦੇ ਠੀਕ ਆ, ਕਿਨਾ ਦੇ ਪੱਕੇ ਹੈ, ਗਣੇ ਕੱਚੇ ਆ ਤੇ ਕਿਨਾ ਦੇ ਪੱਕੇ ਆ। ਇਹ ਜਿਹੜੇ ਸਾਡੇ ਹੈ ਨਾ, ਹਾਂਜੀ ਇਹ ਗਣੇ ਦੇ ਕੱਚੇ ਹੈ ਤੇ 2-3 ਘਰਾਂ ਦੇ ਪੱਕੇ ਹੈ। ਠੀਕ पर इतने नहीं है खिलाड़, कोई 1 कोठड़ा है या 2 कोठड़े हैं बस। ਸਹੀ। ये तो ਹੁਣ ਤਾਂ ਤੇ ਬਾਬਾ ਜੀ ਜਿਵੇਂ ਰਮਜ਼ਾਨ ਸ਼ਰੀਫ ਆਂਦਾ ਉਹਦੇ 'ਚ ਵੀ ਕੋਈ ਇਮਦਾਦ ਅਮਦੂਦ ਕਰਦੇ ਸਨ? ਕੋਈ ਨਹੀਂ ਕਿੰਨੀ ਜਦੋਂ ਰਮਜ਼ਾਨ ਸ਼ਰੀਫ ਆਂਦਾ ਸੀ ਹਾਂ। ਉਦੋਂ ਵੀ ਕੋਈ ਤਾਵਨ ਕਰਦੇ ਸੀ ਜਿਹੜੇ ਇਹਨਾਂ ਦੇ ਕੰਮ-ਕੁਮ ਕਰਨ ਵਾਲੇ ਸੀ ਉਹ ਸਰ ਜੀ ਸੌਦਾ ਤੂੰ ਚਾਹਿਆ ਹੈ ਨਾ, ਹਾਂਜੀ ਤੈਨੂੰ ਉਹ ਸੌਦਾ ਦੇਣਾ ਹੈ, ਸਹੀ ਲੈ ਜਾ ਭਾਵੇਂ ਜਿਤਨਾ ਲੈ ਜਾ, ਠੀਕ ਤੇ ਆਪ ਜਿਹੜਾ ਹੈ ਨਾ ਕੋਸ਼ਿਸ਼ ਥੋੜੀ ਕਰਦੇ, ਸਹੀ ਇਬਾਦਤ ਦੀ ਆਪ ਥੋੜੀ ਕੋਸ਼ਿਸ਼ ਕਰਦੇ ਆ ਤੇ ਸੌਦੇ ਦਿੰਦੇ ਆ। ਸਹੀ ਵੀ ਮਤਲਬ ਰੋਜ਼ੇ ਮੁਸਲਮਾਨ भाई ਦੀ रखो, ਸਨ, ਕੋਈ भाई रोज़े रखो, नमाज पढ़ो, रोज़े रखो, ਸਹੀ। ਤੇ ਆਪ ਇਤਨਾ ਕੋਈ ਨਹੀਂ। ਉਹਨਾਂ ਨੇ ਵੈਸੇ ਕੋਈ ਬਣਾਇਆ ਹੋਇਆ ਸੀ ਬਾਬਾ ਜੀ ਇੱਥੇ ਮੰਦਿਰ ਜਾਂ ਕੋਈ ਗੁਰਦੁਆਰਾ ਆਪ ਦੀ ਇਬਾਦਤ ਵਾਸਤੇ? नहीं कोई नहीं, गुरुद्वारा भी कोई नहीं, ਸਿਰਫ ਮਸਜਿਦ ਹੀ ਸੀ। सिर्फ बड़ी बंदे ਜਿਹੜੇ ਆ ਨਾ ਆਪਣੀਆਂ ਮਾਂ ਬੜੇ ਸੁਖੀ ਹੋ ਰਹੇ ਨੇ ਆਏ ਹੁਣ ਤਾਂ ਨਾਲੇ ਰੋਜ਼ ਜ਼ਮਾਨਾ ਹੀ ਹੋਰ ਹੋ ਗਿਆ ਜੀ। ਪਿੰਡ ਦੀ ਮੈਂ ਕਿਹਾ ਕੋਈ ਹਾਲੇ ਵੀ ਪੁਰਾਣੀ ਨਿਸ਼ਾਨੀ ਹੋਏਗੀ ਕਿ ਨਹੀਂ ਪਿੰਡ ਵਿੱਚ ਕੋਈ ਪੁਰਾਣੀ ਸ਼ੈ ਨਿਸ਼ਾਨੀ? ਹਾਂਜੀ ਕੋਈ ਨਿਸ਼ਾਨੀ ਪੁਰਾਣੀ ਕਰਾੜਾਂ ਦੀ ਕੋਈ ਨਿਸ਼ਾਨੀ ਹੈਗੀ ਹੈ ਇਹ ਕੋਣੀ? ਕਿਰਾਣਾ ਦੀ ਹਾਂ ਹੁਣ ਜਿੱਥੇ ਰਹਿਣ ਉਹ ਤਾਂ ਪਤਾ ਹੈ, ਨਹੀਂ ਕੋਈ ਨਿਸ਼ਾਨੀ ਉਹਨਾਂ ਦੀ ਕੋਈ ਨਹੀਂ ਘਰ ਮਕਾਨਾਂ ਦਾ ਪਤਾ ਹੈ ਵੀ ਇੱਥੇ ਘਰ ਹੈ, ਹੋਰ ਕੋਈ ਨਹੀਂ, ਨਿਸ਼ਾਨੀ ਸੁਣੀ ਨਹੀਂ ਹੈ। ਹੋਰ ਨਿਸ਼ਾਨੀ ਉਹ ਜਿਹੜੇ ਸੀ ਉਹ ਵੀ ਸਾਰੇ ਪੂਰੇ ਗਏ? ਉਹ ਸਾਰੇ ਬਸ ਇਹ ਹੈ ਵੀ ਜਿੱਥੇ ਉਹ ਵਸਦੇ ਰਹਿਣ ਨਾ ਉਹ ਪਤਾ ਹੈ ਇਹ ਕਿਰਾੜਾਂ ਦਾ। ਤੁਹਾਡਾ ਕਿਹੜਾ ਖੂਹ ਦਾ ਪੂਰ ਦਿੱਤਾ ਕਿ ਜੇ ਹੈਗਾ? ਹੂੰ ਤੁਹਾਡਾ ਖੂਹ ਹੈਗਾ ਕਿ ਪੂਰ ਦਿੱਤਾ ਜੇ? ਸਾਡਾ ਖੂਹ ਉਹ ਪਰੀਗ ਹੈ, ਪਹਿਲਾ ਖੂਹ ਨਾਲ ਵਾਲਾ ਪਰੀਗ ਹੈ, ਦੋ ਤਰੀਕ ਹੈ? ਸਾਰੇ ਖੂਹ ਪਰੀਗ ਹੈ। ਖੂਹ ਸਾਰੇ ਦੇ। ਤੇ ਇਹਨਾਂ ਦੇ ਘਰ ਕਿੱਥੇ ਸੀ ਬਾਬਾ ਜੀ? ਮੈਂ ਆਪਾਂ ਪਿੰਡ 'ਚ ਵੜ ਗਏ ਸਿੱਧੇ। ਕਿਹਨਾਂ ਕਰਾੜਾਂ ਦਾ ਘਰ ਕਿੱਥੇ ਹੈ? ਹਾਂ ਕਰਾੜਾਂ ਦਾ ਘਰ ਕਿੱਥੇ ਹੈ? ਕਿਹੜਾ ਕਿਰਾੜਾਂ ਦਾ ਘਰ ਜਿਸੇ ਤੂੰ ਆਈਂਦਾ ਸੀ ਸਾਵਾਂ ਹਾਂਜੀ ਇਸ ਬਾਜ਼ਾਰ, ਤੇ ਉਹ ਬਾਜ਼ਾਰ ਸਾਵਾਂ ਹੀ ਉਹ ਸਾਰਾ ਕਿਰਾੜਾਂ ਦਾ ਹੀ ਆ, ਬੜਾ ਸਾਰਾ ਬੇੜ ਹੈ, ਸਹੀ ਸਾਰੇ ਕਰਾੜਾਂ ਦੇ। ਸਾਰਾ ਕਿਰਾੜਾਂ ਦਾ ਹੈ। ਠੀਕ ਮੋੜ ਪਹਿਲੀ ਨੁੱਕਰ ਤੇ ਵੀ ਗੜੇ ਕਿਰਾ, ਠੀਕ ਹੋ ਗਿਆ ਬਾਬਾ ਜੀ। ਉੱਥੇ ਹੁਣ ਬੱਤੀ ਹੈ ਨਹੀਂ। ਠੀਕ ਹੋ ਗਿਆ ਬਾਬਾ ਜੀ, ਬੜੀ ਮਿਹਰਬਾਨੀ ਤੁਸੀਂ ਸਾਨੂੰ ਟਾਈਮ ਦਿੱਤਾ। ਤੇ ਅੱਜ ਅਸੀਂ ਆਪ ਸਭ ਨੂੰ ਦਿਖਾਇਆ ਜ਼ਿਲ੍ਹਾ ਪਾਕਪਤਨ ਦਾ ਪਿੰਡ ਰਾਮਪੁਰ, ਤੇ ਇਸ ਤਰ੍ਹਾਂ ਦੀਆਂ ਮਜ਼ੀਦ ਵੀਡੀਓਜ਼ ਲੈ ਕੇ ਹਾਜ਼ਰ ਹੁੰਦੇ ਰਵਾਂਗੇ। ਰੱਬ ਰਾਖਾ।